ਅਗਰ ਤੁਸੀਂ ਵੀ ਇੱਕ ਡੌਗ ਲਵਰ ਹੋ ਔਰ ਸਾਡੇ ਚੈਨਲ ਤੇ ਆਏ ਹੋ ਨਵੇਂ ਤੇ ਦੋਸਤੋ, ਸਭ ਤੋਂ ਪਹਿਲੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਦਬਾਓ ਘੰਟੀ ਦੇ ਆਈਕਨ ਨੂੰ ਤਾਂ ਕਿ ਹਰ ਤਰ੍ਹਾਂ ਦੀ ਡੌਗਸ ਦੀ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। अस्सलाम वालेकुम फ्रेंड्स, वेलकम टू आवर यूट्यूब चैनल पंजाबी शौक। तो दोस्तों हाज़र अज अपना 19 दिसंबर एतवार का दिन जनाब तकरीबन 1 साल बाद इतने हाज़र होए मनीब भाई के कोल। इन्होंने साढ़े को बेल्जियन मैरिनोस बच्चे लए थे तकरीबन उदों 3 महीने या 4 महीने के राउंड बाउंड की एज सी। इन्हें पेयर लिया, तुहानूं वीडियो चैक भी करवाने माशाअल्लाह। तो हुण बिल्कुल एन जवान हो गए ने, अच्छे फुल गार्ड डॉग बन गए हैं। ਇਹ ਮਨੀਬ ਭਾਈ ਦੇ ਛੋਟੇ ਭਾਈ ਆ ਹਾਮਿਦ ਤੇ ਇਹਨਾਂ ਦੇ ਕਜ਼ਨ ਆ ਜਨਾਬ ਦਾਊਦ। ਤੁਹਾਡਾ ਨਾਮ ਕੀ ਹੈ? ਦਾਊਦ ਜੀ। ਅੱਛਾ, ਇਸ ਟਾਈਮ ਸਾਡੇ ਕੋਲ ਇੱਥੇ 2 ਦਾਊਦ ਬੈਠੇ ਤੇ ਭਾਈ ਦਾ ਨਾਮ ਵੀ ਦਾਊਦ ਆ। ਇੱਕ ਹੋਰ ਦੋਸਤ ਨੇ ਪਿਛਲੀ ਵੀਡੀਓ 'ਚ ਵੇਖਿਆ ਹੋਣਾ ਉਹਨਾਂ ਦਾ ਨਾਮ ਵੀ ਦਾਊਦ ਆ। ਤੇ ਭਾਈ ਦੇ ਛੋਟੇ ਭਾਈ ਆ ਹਾਮਿਦ। ਇਹ ਮਨੀਬ ਭਾਈ ਖੁਦ ਤਾਂ ਇਟਲੀ ਹੁੰਦੇ ਆ ਤੇ ਜਦੋਂ ਉਹਨਾਂ ਨੇ ਇਹ ਬੱਚੇ ਲਏ ਸੀਗੇ ਛੋਟੇ ਮੈਲੀਨੋਇਸ ਦੇ, ਉਦੋਂ ਵੀ ਉਹ ਆਪਣਾ ਇਟਲੀ ਸੀਗੇ, ਇੱਥੇ ਪਾਕਿਸਤਾਨ ਮੌਜੂਦ ਸੀ ਹੈਗੇ। ਤੇ ਮੇਰਾ ਖਿਆਲ ਭਾਈ ਉਦੋਂ ਘਰ ਮੌਜੂਦ ਸੀਗੇ। ਇਹਨਾਂ ਨੂੰ ਪੁੱਛਦੇ ਆ ਕਿ ਇਹਨਾਂ ਨੇ ਦੇਖਿਆ ਆਪਣੇ ਸਾਹਮਣੇ ਇਹਨਾਂ ਦੀ ਗਰੋਥ ਹੁੰਦੀ, ਪਰਵਰਿਸ਼ ਹੁੰਦੀ ਉਹਨਾਂ ਦੀ ਵੇਖੀ, ਉਹਨਾਂ ਦੀਆਂ ਹਰਕਤਾਂ ਵੇਖੀਆਂ ਤੇ ਆਇਆ ਇਹਨਾਂ ਨੂੰ ਕੈਸੀ ਲੱਗੀ ਆ। ਔਰ ਜਿਹੜੀ ਚੀਜ਼ ਸੀਗੀ ਜਿਹੜੀ ਇਹਨਾਂ ਕੋਲ ਪਹੁੰਚੀ ਉਹ ਤਸੱਲੀ ਵਾਲੀ ਚੀਜ਼ ਆ। ਉਹ ਭਾਈ ਕੋਲ ਪੁੱਛਦੇ ਆ ਤੇ ਨਾਲ ਦੋਨੋਂ ਮਿਲ ਕੇ ਜਨਾਬ ਉਹਨੂੰ ਟ੍ਰੇਨਿੰਗ ਵੀ ਦਿੰਦੇ ਨੇ, ਟਾਈਮ ਕੱਢ ਕੇ। ਤੁਹਾਨੂੰ ਉਹ ਵੀ ਕੋਸ਼ਿਸ਼ ਕਰਦੇ ਆ ਕਿ ਵੀਡੀਓ ਸਾਨੂੰ ਵਿੱਚ ਇਸੇ ਵੀਡੀਓਜ਼ ਦੇ ਵਿੱਚ ਤੁਹਾਨੂੰ ਨਾਲ ਆਪਣਾ ਸ਼ੇਅਰ ਕਰੀਏ ਤਾਂ ਕਿ ਤੁਹਾਨੂੰ ਪਤਾ ਚੱਲੇ ਕਿ ਦੋਨਾਂ ਨੇ ਮਿਹਨਤ ਕਰਕੇ ਜਨਾਬ ਇਸ ਟਾਈਮ ਮਾਸ਼ਾਅੱਲਾ ਮੇਲ ਤੇ ਫੀਮੇਲ ਜਵਾਨ ਕਰ ਲਏ ਨੇ। अस्सलाम वालेकुम। वालेकुम अस्सलाम। अच्छा अमन भाई, सब तो पहले दसो कि ਜਦੋਂ ਬੱਚੇ ਆਏ ਸੀਗੇ ਉਦੋਂ ਤੁਸੀਂ ਘਰ ਸੀਗੇ ਜਾਂ ਤੁਸੀਂ ਆਪਣਾ ਆਊਟ ਆਫ ਸਿਟੀ ਸੀ ਕਿਤੇ ਬਾਹਰ ਸੀ? नहीं जी, मैं कारी सा। ਘਰ ਹੀ ਸੀ जी जी इधर ही सा। कैसे लगे ਜਦੋਂ ਤੁਹਾਨੂੰ ਬੱਚੇ ਮਿਲੇ ਨੇ ਜਨਾਬ? माशाल्लाह अल्हम्दुलिल्लाह सर, बहुत प्यारी ब्रीड है और प्योर चीज़ सानू ਜਿਹੜੀ ਹੈ ਨਾ ਉਹਨਾਂ ਦਿੱਤੀ ਹੈ। ਹੁਣ ਇਹਦੀ ਜਿਹੜੀ ਗਰੋਥ ਹੋ ਰਹੀ ਆ ਆਪਣਾ ਤੁਸੀਂ ਦੇਖ ਤਕਰੀਬਨ 15 16 ਮਹੀਨੇ ਤੇ ਤਕਰੀਬਨ ਹੋ ਹੀ ਗਏ ਨੇ, ਸਵਾ ਸਾਲ ਦੇ ਤੇ ਨਹੀਂ ਹੈ ਹਲੇ ਮੇਰੇ ਖਿਆਲ 'ਚ ਕੋਈ ਹੋਏ ਨਾ ਸਾਲ ਦੇ। ਹਾਂਜੀ, ਕੋਈ 14-15 ਮਹੀਨੇ ਦੇ ਇੰਨੇ ਕਿਤੇ ਹੋ ਹੀ ਗਏ। ਹਾਂਜੀ ਹਾਂਜੀ ਤਕਰੀਬਨ ਸਾਲ ਹੋ ਗਿਆ। ਹਾਂਜੀ 14-15 ਮਹੀਨੇ ਇੰਨੀ ਕੁ ਉਮਰ ਹੋ ਗਈ ਹੈ। ਤੇ ਕੀ ਤੁਸੀਂ ਦੇਖਿਆ ਹੁਣ ਰਲ ਕੇ ਸ਼ੌਕ ਕਰ ਰਹੇ ਇਹਨਾਂ ਨੂੰ ਸਾਂਭ ਰਹੇ ਮਨੀਬ ਭਾਈ? ਤੇ ਹੁਣ ਆਏ ਸੀ ਮੇਰੇ ਖਿਆਲ ਰੀਸੈਂਟਲੀ ਪਿਛਲੇ ਮੰਥ ਜਾਂ ਲਾਸਟ ਮੰਥ ਆਏ ਸੀ ਉਹਨਾਂ ਨੇ। ਤੇ ਹੁਣ ਵੇਖਿਆ ਕਿ ਤੁਸੀਂ ਕੀ ਦੇਖਿਆ ਇਸ ਨਸਲ ਦੇ ਮੁਤਲਕ? ਦੋਸਤਾਂ ਨੂੰ ਦੱਸੋ ਕਿ ਨਵੇਂ ਸ਼ੌਕੀਨ ਜਿਹੜੇ ਨੇ, ਕਿਉਂਕਿ ਯੂਰਪਾਂ ਦੀਆਂ ਵੀਡੀਓਜ਼ ਕਾਫੀ ਤੁਹਾਨੂੰ ਚੈਨਲ ਤੇ ਮਿਲਣਗੀਆਂ, ਇੰਗਲਿਸ਼ ਦੇ ਵਿੱਚ ਜਾਂ ਫਿਰ ਬੈਲਜੀਅਮ ਦੀ ਜ਼ੁਬਾਨ 'ਚ ਜਾਂ ਇਟਾਲੀਅਨ ਦੇ ਵਿੱਚ, ਕੋਈ ਮੁਖਤਲਿਫ ਜ਼ਬਾਨਾਂ ਦੇ ਵਿੱਚ ਮਿਲਣਗੀਆਂ, ਮਗਰ ਆਪਣੇ ਪੰਜਾਬੀ ਜ਼ੁਬਾਨ 'ਚ ਇਸ ਬਰੀਡ ਦੇ ਮੁਤਲਕ ਦੋਸਤਾਂ ਨੂੰ ਥੋੜ੍ਹਾ ਜਿਹਾ ਦੱਸੋ। सर जी, ਇਹੋ ਜਿਹੇ ਕੁੱਤੇ ਮੈਂ ਸਿਆਣੇ ਆਪਣੀ ਜ਼ਿੰਦਗੀ 'ਚ ਨਹੀਂ ਤੱਕੇ ਮਾਸ਼ਾਅੱਲਾ। ਇਤਨੇ ਕੋਈ ਪਹਿਲੀ ਗੱਲ ਖੂਬਸੂਰਤ ਹਨ, ਦੂਏ ਨੰਬਰ ਪਰ ਇਹਨਾਂ ਦੇ ਜਿਹੜੇ ਟ੍ਰੇਨਿੰਗ ਹੈ ਇਹਨਾਂ ਦੀ ਬਹੁਤ ਈਜ਼ੀ ਹੈ ਟ੍ਰੇਨ ਕਰਨਾ। ਕੋਈ ਵੀ ਆਮ ਬੰਦਾ ਇਹਨਾਂ ਦੀ ਟ੍ਰੇਨ ਕਰ ਸਕਦਾ। ਉਸ ਵਾਸਤੇ ਕੋਈ ਤੁਹਾਡਾ ਪ੍ਰੋਫੈਸ਼ਨਲ ਹੋਣਾ ਲਾਜ਼ਮੀ ਨਹੀਂ ਹੈ ਕਿ ਇਹਨਾਂ ਦੀ ਕੋਈ ਪ੍ਰੋਫੈਸ਼ਨਲ ਟ੍ਰੇਨਿੰਗ ਸਕੂਲ ਭੇਜੋਗੇ ਜਾਂ ਇਸ ਤਰ੍ਹਾਂ ਦਾ ਕੋਈ ਚੱਕਰ ਹੋਵੇਗਾ। ਕਿਉਂਕਿ ਆਮ ਬੰਦਾ ਵੀ ਨਾਰਮਲ ਇਹਨਾਂ ਦੀ ਟ੍ਰੇਨ ਕਰ ਸਕਦਾ, ਬਸ ਇਹਨਾਂ ਦੀ ਥੋੜ੍ਹਾ ਜਿਹਾ ਟਾਈਮ ਦੇਣੇ ਦੀ ਜ਼ਰੂਰਤ ਹੈ। ਦੇਣੇ ਦੀ ਜ਼ਰੂਰਤ ਹੈਗੀ ਹੈ। ਬਹੁਤ ਦੂਸਰੇ ਨਾਲੋਂ ਘੱਟ ਟਾਈਮ ਮੰਗਦੇ ਆ ਫਿਰ? ਬਹੁਤ ਘੱਟ ਟਾਈਮ ਮੰਗਦੇ ਆ। ਤੇ ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਟ੍ਰੇਨ ਕਰ ਰਹੇ ਸੀ? ਦੋਨੋਂ ਮਿਲ ਕੇ ਕਰਦੇ ਸੀਗੇ ਇਕੱਠੇ ਹੋ ਕੇ ਜਾਂ ਫਿਰ ਅਲੱਗ-ਅਲੱਗ ਟਾਈਮ ਦੇਣਾ, ਸਵੇਰ ਇਹਨੇ ਸ਼ਾਮ ਨੂੰ, ਕਿਸ ਤਰ੍ਹਾਂ ਮੈਨੇਜ ਕਰਦੇ? नहीं असा बस इकट्ठे ही करते सां। तो असा इतना ज़्यादा इसी ट्रेन नहीं करते। असा सिर्फ थोड़ी सी अग्रेशन इसकी वधाई है। तो दूए नंबर पर इसी सिट स्टैंड ले डाउन बस ਜਿਹੜੀਆਂ ਆਪਣੇ ਰੈਗੂਲਰ ਤੁਸੀਂ ਕਿਹੜਾ ਸਨੈਫਿੰਗ ਤੇ ਲਾਉਣਾ ਹੈ, ਜਿਹੜਾ ਅਸਲਾ ਲਵਾਉਣਾ ਸੀ बस छोटा मोटा ही ज़रा ओवर नहीं असा कीता। ਤੇ ਦਾਊਦ ਭਾਈ ਮਜ਼ਾ ਆਇਆ ਬੱਚੇ ਸਾਂਭਣ ਦਾ, ਜਵਾਨ ਕੀਤੇ ਮਾਸ਼ਾਅੱਲਾ। ਹੁਣ ਇੱਕ ਅੱਛੇ ਗਾਰਡ ਡੌਗ ਵੀ ਬਣ ਗਏ ਆ। ਔਰ ਜਦੋਂ ਤੁਹਾਨੂੰ ਪਤਾ ਕਿ ਆਪਣੀ ਪੋਜੀਸ਼ਨ 'ਚ ਖੜਾ ਹੁੰਦਾ ਵਾ, ਨਜ਼ਰ ਆਉਂਦਾ ਕੋਈ ਚੀਜ਼ ਖੜੀ ਹੈ, ਦਿਲ ਨੂੰ ਖੁਸ਼ੀ ਹੁੰਦੀ ਹੈ जी। बहुत खुशी होती है भाईजान। ये ऐसी नस्ल है भाई कि इस नस्ल की जिस चीज़ पर लाओगे ना, जिस चीज़ पर अटैक कराओगे ना, वो ही अटैक करेगा। ठीक है, ये ऐसी वफादार चीज़ है कि जिस चीज़ नाल इसी लगाव हो जाए, मुहब्बत हो जाए ना, तो बहुत वफा करता उस ਇਸੇ नाल। ਤਰ੍ਹਾਂ ਹੀ। ठीक ਹੁਣ ਦੇਖਿਆ ਨਹੀਂ ਜਦੋਂ ਆਪਾਂ ਵੀਡੀਓ ਤੋਂ ਪਹਿਲੇ ਮੈਂ ਤੁਹਾਨੂੰ ਛੇੜ ਰਿਹਾ ਤੇ ਕਿੰਨਾ ਪਾਗਲ ਹੋ ਗਿਆ ਸੀ। यही गल है ना, ਇਸੇ ਤਰ੍ਹਾਂ मालक दी इसी बहुत पहचान है, अपने मालक दी। ਇਸੇ ਤਰ੍ਹਾਂ ਹੀ ਮਾਲਕ ਦੀ, ਉਹਦੀ ਫੈਮਿਲੀ ਦੀ। जी फैमिली दी इहदी बहुत पहचान है। ਤੇ ਇੱਥੇ ਹੁਣ ਇਹ ਖੁੱਲਾ ਹੋਵੇ, ਘਰ ਦੇ ਜੀ ਫੈਮਿਲੀ ਬਾਹਰ ਬੈਠੀ ਹੋਵੇ, ਬੱਚੇ ਨਾਲ ਹੋਣ
ਤੇ ਉਹਨਾਂ ਨੂੰ ਆ ਕੇ ਨਹੀਂ ਕੋਈ ਮੁਸ਼ਕਲ ਨਹੀਂ ਹੈ, ਆਪਣੀ ਫੈਮਿਲੀ ਦੇ ਵਿੱਚ ਕੋਈ ਟੈਨਸ਼ਨ ਹੈ ਹੀ ਨਹੀਂ ਹੈ। ਮੇਰੇ ਛੋਟੇ ਜਿਹੜੇ ਵੱਡੇ ਤੋਂ ਛੋਟੇ ਨੇ ਜਿਹੜੇ ਇੰਗਲੈਂਡ ਹੁੰਦੇ ਨੇ ਭਾਈ, ਉਹ ਆਏ ਨੇ, ਉਹਨਾਂ ਦੀ ਫੈਮਿਲੀ ਸਾਰੇ ਹਨ ਬੱਚੇ, ਤਾਂ ਉਹਨਾਂ ਦੀ ਛੋਟੀ ਬੱਚੀ ਸੀ ਆਪੇ ਲੈ ਕੇ ਜਿਹੜਾ ਨਾ ਫਿਰਦੀ ਰਹੀ ਹੈ ਪੂਰੇ ਘਰ ਵਿੱਚ, ਅੱਛਾ ਤੇ ਨਾ ਉਹ ਉਸਨੇ ਖਿੱਚਣਾ ਨਾ ਕੁਝ, ਬਸ ਉਸਦੇ ਨਾਲ ਟੁਰਦਾ ਜਿਸ ਤਰ੍ਹਾਂ ਉਹਨੇ ਜਾਣਾ ਰਿਹਾ, ਉਸ ਤਰ੍ਹਾਂ ਜਾਣਾ। ਹਾਲਾਂਕਿ ਜਿੰਨੀ ਜਾਣ ਆ ਤੁਸੀਂ ਇਹਨੂੰ ਬਾਰੇ ਕਿਦਾਂ ਜਾ ਦਰਅਸਲ ਜ਼ਿਆਦਾ ਕਰਾਊਡ ਜਾਂਦਾ। ਸਾਡੇ ਦੋ ਭਾਈ ਨੇ ਬੜੇ, ਠੀਕ ਹੈ, ਇੱਕ ਮੁਨੀਬ ਭਾਈ ਹੋ ਗਏ ਤੇ ਉਹ ਇਟਲੀ ਹੁੰਦੇ ਨੇ, ਤੇ ਦੂਸਰੇ ਭਾਈ ਇੰਗਲੈਂਡ ਹੁੰਦੇ ਨੇ, ਉਮਰ ਭਾਈ ਉਹ ਇੰਗਲੈਂਡ ਹੁੰਦੇ ਨੇ। ਉਹ ਦਰਅਸਲ ਇਕੱਠੇ ਛੁੱਟੀ ਆਏ ਨੇ ਤੇ ਤਕਰੀਬਨ ਉਹਨਾਂ ਨੇ ਮੇਨਟੇਨ ਕੀਤੇ ਨੇ ਦੋਵਾਂ ਕੁੱਤਿਆਂ ਨੂੰ ਕਿ 10-12 ਦਿਨ ਉਹਨਾਂ ਨੂੰ ਛੁੱਟੀ, ਜ਼ਿਆਦਾ ਉਹਨਾਂ ਕੋਲ ਹੈ ਨਹੀਂ ਸੀ, ਠੀਕ ਹੈ। ਫਿਰ ਵੀ ਉਹਨਾਂ ਦੋਵਾਂ ਨੇ 10-12 ਦਿਨ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਦੇਗਾ ਅੱਛਾ ਸਟਾਰਟ ਦੇ ਦਿੱਤਾ ਉਹਨਾਂ ਨੂੰ। ਮੁੜ ਕੇ ਤੁਸੀਂ ਉਹਨੂੰ ਕੰਟੀਨਿਊ ਕੀਤਾ, ਕੰਟੀਨਿਊ ਕੀਤਾ, ਆਸਾਨੀ ਹੋ ਗਈ। ਬਿਲਕੁਲ ਜ਼ਾਹਰੀ ਗੱਲ, ਹੁਣ ਇੱਕ ਬੰਦੇ ਨੇ ਚੀਜ਼ ਦੇਖੀ ਨਾ ਹੋਵੇ। ਹਾਮਿਦ ਭਾਈ ਤੇ ਦੱਸ ਰਹੇ ਸੀ ਕਿ ਅਸਲਾਨ ਭਾਈ ਮੈਨੂੰ ਤਾਂ ਇੰਨਾ ਸ਼ੌਕ ਵੀ ਨਹੀਂ, ਬਹਰਾਲ ਇਸ ਬਰੀਡ ਨੂੰ ਵੇਖਦੇ ਹੋਇਆ ਨਾ ਇੰਟਰਸਟ ਜਾ ਗਿਆ, ਖੋਲਣਾ ਬੰਨਣਾ। ਇੱਕ ਬੰਦੇ ਨੂੰ ਸ਼ੌਕ ਨਾ ਹੋਵੇ ਕਿਸ ਤਰ੍ਹਾਂ ਕਰੇਗਾ। ਬਹਰਾਲ ਉਹਨਾਂ ਨੇ ਕਿਹਾ ਜੀ ਇਹ ਕੁੱਤਾ ਪਹਿਲਾ ਜਿਹਨੇ ਨਾ ਮੈਨੂੰ ਅਟਰੈਕਟ ਕੀਤਾ ਕਿ ਨਹੀਂ ਭਾਈ ਮੇਰੇ ਕੋਲ ਆ, ਹੱਥ ਲਾ। ਤੁਸੀਂ ਵੀਡੀਓ 'ਚ ਵੀ ਚੈੱਕ ਕਰੋਗੇ ਕਿ ਆਪ ਹੁਣ ਖੋਲਣਾ ਬੰਨਣਾ। ਹਾਲਾਂਕਿ ਹਾਮਿਦ ਭਾਈ ਸਹੀ ਦੱਸਿਓ, ਜਦੋਂ ਤੁਸੀਂ ਇਹਨੂੰ ਲੈ ਕੇ ਆਉਂਦੇ ਆ ਘਰ 'ਚ ਤਾਂ ਚਲੋ ਨਾਰਮਲ ਬਿਹੇਵ ਆਉਂਦਾ, ਜਿਸ ਤਰ੍ਹਾਂ ਮੈਂ ਆਇਆ ਵਾਂ ਮੈਨੂੰ ਦੇਖਿਆ ਉਹਨੇ, ਤੇ ਜਦੋਂ ਜ਼ੋਰ ਮਾਰਦਾ ਤੇ ਹੈਂਡਲ ਕਰਨਾ कैसा है? बहुत सर, मैं मतलब इस तो पहला भी 1-2 कुत्ते रखे हैं, पर इतना फोर्स वाला कुत्ता है कि मेरे को नहीं कंट्रोल होता, जान मार दो, बहुत जान मारता है। पर ਹੁਣ ਇਨਸ਼ਾਅੱਲਾ ਅਸਾਂ ਸਕੀਨ ਸਟਾਫ ਵਾਲੀ ਦੇ ਰਹੀ ਨਾ ਉਹ ਦੇ ਰਹੇ ਆ, ट्रेनिंग दे रहे हैं कि माशाल्लाह सीख जाएगा। अल्लाह खैर करे, उम्मीद है कि जल्दी सीख जाएगा। स्टाफ पर इसकी ला रहे हैं कि किसी चीज़ पर अटैक कर भी दें तो असी रोकिए तो रुक जाए, तो इंशाल्लाह रुकेगा। अल्लाह खैर करे, उम्मीद है इंशाल्लाह रुकेगा। ਮਿਹਨਤ ਇਹ ਨਾ ਦੇਖੋ, ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹ ਆਪਣਾ ਅਸਮਤ ਭਾਈ ਦੇ ਛੋਟੇ ਬੱਚੇ ਨੂੰ ਹੁਣ ਰੀਸੈਂਟਲੀ ਲੈ ਕੇ ਦਿੱਤਾ ਹੈ ਕਿ ਉਹਨੇ 3 ਦਿਨਾਂ ਜਦੋਂ ਇੰਨਾ ਟ੍ਰੇਨ ਕਰ ਲਿਆ, ਉਹਨੂੰ ਸਿੱਟ ਸਟੈਂਡ ਉਹ ਜਿੱਦਾਂ ਮਤਲਬ ਉਹ ਪਛਤੋ ਸਿਖਾਉਂਦਾ। ਮੈਂ ਇਹਨੂੰ ਗੱਲ ਕਹੀ ਸੀਗੀ ਕਿ ਨਾ ਇੰਗਲਿਸ਼ 'ਚ ਸਿਖਾ ਤਾਂ ਕਿ ਹਰ ਨਵੇਂ ਜਿਹੜੇ ਵੇਖਣ ਵਾਲੇ ਦੋਸਤ ਨੂੰ ਸਮਝ ਲੱਗੇ ਕੀ ਕਹਿੰਦੇ। ਹੁਣ ਪਛਤੋ ਦੀ ਸਾਨੂੰ ਤਾਂ ਸਮਝ ਨਹੀਂ ਆਉਂਦੀ, ਇੰਗਲਿਸ਼ ਦਾ ਬੰਦਾ ਜੋੜ ਤੋੜ ਲਾ ਕੇ ਸਮਝ ਨਹੀਂ ਆਉਂਦਾ। ਤੇ ਉਹਨਾਂ ਨੇ ਕਿਹਾ ਜੀ ਪਹਿਲੇ ਮੈਂ ਇਹਨੂੰ ਪਛਤੋ 'ਚ ਟ੍ਰੇਨ ਕਰਾਂਗਾ, ਫਿਰ ਇਹਨੂੰ ਮੈਂ ਇੰਗਲਿਸ਼ 'ਚ ਟ੍ਰੇਨ ਕਰਾਂਗਾ। ਯਾਨੀ ਜਿੱਦਾਂ ਇੱਕ ਬੰਦਾ 2 ਜ਼ਬਾਨਾਂ ਸਮਝਦਾ, एक कुत्ता 2 ਜ਼ਬਾਨਾਂ ਸਮਝੇਗਾ, ਉਹ ਪਛਤੋ ਵੀ ਟ੍ਰੇਨ ਹੋਏਗਾ। ਬਹੁਤ ਮਿਹਨਤ ਹੈ ਉਸ ਬੰਦੇ ਦੀ, ਬੜੀ ਮਿਹਨਤ, ਵੀਡੀਓਜ਼ ਤੱਕੀਆਂ ਉਹਨਾਂ ਦੀਆਂ, ਬਹੁਤ ਬੰਦਾ ਮੋਟੀਵੇਟ ਹੁੰਦਾ ਇੱਕਦਮ ਅੰਦਰੋਂ। ਬਿਲਕੁਲ ਇਹਨਾਂ ਕੁੱਤਿਆਂ ਕੇ ਟ੍ਰੇਨ ਕਰਨੇ ਵੈਸੇ ਮੁxtਲਿਫ ਚੀਜ਼ਾਂ ਹੁੰਦੀਆਂ, ਕਿਸੇ ਜਾਵੇ 2 ਬੰਦੇ ਦੀ ਜ਼ਰੂਰਤ ਹੁੰਦੀ ਹੈ, ਕਿਸੇ ਇਕੱਲੇ ਦੀ ਜ਼ਰੂਰਤ ਹੁੰਦੀ ਹੈ, ਠੀਕ ਹੈ। ਫਿਰ ਟਾਈਮ ਕੱਢਣਾ ਪੈਂਦਾ, ਇਹਨਾਂ ਥੋੜਾ ਟਾਈਮ ਦੇਣਾ ਪੈਂਦਾ ਇਹਨਾਂ ਡਾਗੀਆਂ ਨੂੰ, ਤੇ ਉਮੀਦ ਹੈ ਕਿ ਜਲਦੀ ਸਿੱਖ ਜਾਂਦੇ। ਅੱਛਾ ਦਾਊਦ ਭਾਈ, ਤੁਹਾਨੂੰ ਵੀ ਸ਼ੌਕ ਹੈ ਐਸੀ ਡੌਗਸ ਦਾ ਕਿ? ਪਹਿਲੇ ਭਾਈ ਮੈਨੂੰ ਦਰਅਸਲ ਮੈਂ ਤੁਹਾਨੂੰ ਦੱਸਾਂ, ਮੈਨੂੰ ਨਹੀਂ ਸੀ ਸ਼ੌਕ। ਤੁਹਾਨੂੰ ਕਿਸੇ ਸ਼ਾਇਦ ਸ਼ੌਕ? ਠੀਕ, ਮੈਨੂੰ ਸ਼ੌਕ ਸੀ ਮੋਰਾਂ ਦਾ ਹੋ ਗਿਆ, ਥੋੜਾ ਮੁਰਗਿਆਂ ਦਾ ਹੋ ਗਿਆ, ਮੋਰ ਵੀ ਤਾਂ ਰੱਖੇ ਹੋਏ ਨਾ, ਮੋਰ ਵੀ ਰੱਖੇ ਹੈਗੇ, ਠੀਕ ਹੈ। ਤੇ ਪਹਿਲੇ ਮੈਨੂੰ ਇਹਨਾਂ ਕੁੱਤਿਆਂ ਦਾ ਸ਼ੌਕ ਨਹੀਂ ਸੀ ਹੈ, ਬਾਅਦ 'ਚ ਆਸਤਾ ਨਾ ਦਿਲ ਲਗਾਈ ਹੁੰਦੀ ਹੁਣ ਮੈਨੂੰ ਬਹੁਤ ਸ਼ੌਕ ਹੋ ਗਿਆ ਉਸ ਕੁੱਤੇ ਨੂੰ, ਹਰਕਤਾਂ ਵੇਖੀਆਂ ਜਾਂ ਕੁੱਤੇ ਦੀਆਂ ਹਰਕਤਾਂ ਦੇਖੀਆਂ, ਫਿਰ ਮੈਂ ਕਿਹਾ ਜੀ ਇਹ ਤੇ ਦਿਲ ਵੀ ਲੱਗਣ ਵਾਲੀ ਸ਼ਾਇਦ। ਚਲੋ ਅੱਲਾ ਖੈਰ ਕਰੇ ਜੀ, ਦੁਆ ਜਨਾਬ ਸਾਡੀ ਕਿ ਇਹਨਾਂ ਦੀ ਅੱਗੇ ਨਸਲ ਚੱਲੇ, ਠੀਕ ਹੈ। ਆਮੀਨ ਜੀ। ਜਦੋਂ ਤੁਸੀਂ ਛੋਟੇ ਬੱਚਿਆਂ ਨੂੰ ਟ੍ਰੇਨ ਕਰਨਾ ਨਾ, ਆਪਣੇ ਨਾਲ ਰੱਖਣਾ। ਟ੍ਰੇਨ ਕੀ ਕਰਨਾ, ਉਹਨਾਂ ਨੇ ਤੁਹਾਨੂੰ ਵੈਸੇ ਆਪਣਾ ਇੱਕ ਪੈਦਾ ਹੁੰਦਿਆਂ ਸਾਰ ਜੋ ਤੁਹਾਨੂੰ ਨਾਲ ਵੇਖਣਾ ਨਾ, ਤੇ ਉਹਨਾਂ ਨੇ ਸਮਝੋ ਕਿ ਜਿੱਦਾਂ ਤੁਸੀਂ ਕਰੀ ਜਾਣਾ ਵਾ ਉਦਾਂ ਤੁਹਾਡੇ ਪਿੱਛੇ ਇਹਨਾਂ ਨੇ ਕਰੀ ਜਾਣਾ। ਉਹ ਬਹੁਤ ਈਜ਼ੀ ਹੋ ਜਾਣਾ ਉਹਨਾਂ ਨੂੰ। ਬਿਲਕੁਲ ਉਹਨੇ ਇਸ ਘਰ 'ਚ ਰਹਿਣਾ, ਇਸ ਮਾਹੌਲ 'ਚ ਪੈਦਾ ਹੋਣਾ, ਹਰ ਚੀਜ਼ ਉਹਨੇ ਦੇਖਣੀ ਆਪਣੀ ਅੱਖਾਂ ਨਾਲ। ਤੇ ਇਹ ਜਿਸ ਤਰ੍ਹਾਂ ਤੁਸੀਂ ਮੋਰ ਰੱਖੇ ਹੋਏ ਆ, ਖੁੱਲੇ ਛੱਡਦੇ ਆ ਜਾਲੀ ਨੂੰ, ਇਹ ਪੈਂਦੇ ਪੁੰਦੇ ਤਾਂ ਨਹੀਂ ਮੋਰਾਂ ਜਾ ਕੇ ਇਦਾਂ? ਨਹੀਂ, ਮੋਰਾਂ ਨੂੰ ਪੈਂਦੇ ਦੇਖਦੇ ਹਨ, ਪੈਂਦੇ ਨਹੀਂ ਹੈ, ਬਸ ਤੰਗ ਤਾਂ ਨਹੀਂ ਕਰਦੇ? ਨਹੀਂ, ਬਸ ਸਟਾਪ ਕਰਾਇਆ ਨਹੀਂ ਪੈਣਾ ਬਸ। ਜ਼ਬਰਦਸਤ। ਯਾਨੀ ਕਿ ਉਹ ਹੋਛਿਆਂ ਵਾਲਾ ਕੰਮ ਨਹੀਂ ਕਰਦੇ, ਹੋਛਿਆਂ ਵਾਲਾ ਕੰਮ ਨਹੀਂ ਕਰਦੇ, ਸਮਝਦੇ ਆ ਗੱਲ ਨੂੰ ਕਿ ਮਨਾ ਕਰਦੇ ਕਿ ਭਾਈ ਇਹ ਆਪਣੀ ਚੀਜ਼ ਆ। ਜ਼ਬਰਦਸਤ। ਮੈਂ ਇਹਨਾਂ ਦੇ ਕੰਨ 'ਚ ਰੋਜ਼ ਕੋਈ ਨਾ ਕੋਈ ਗੱਲ ਕੁੱਤੇ ਨੇ ਪਾਉਂਦਾ ਰਹਿਣਾ, ਇਹ ਆਪਣੀ ਚੀਜ਼ ਹੈ, ਇਹਨੂੰ ਨਹੀਂ ਪੈਣਾ, ਇਹ ਫਲਾਣੀ ਚੀਜ਼ ਹੈ, ਇਹਨੂੰ ਕਰੋ ਜੋ ਕਰਨਾ। ਪੌਦੇ ਵਗੈਰਾ ਜਿਹੜੇ ਲੱਗੇ ਨੇ ਇਹਨਾਂ ਨੂੰ ਖਰਾਬ ਕਰਦੇ ਆ ਕਿ ਨਹੀਂ? ਨਹੀਂ ਕਰਦੇ, ਬੜੀ ਅੱਛੀ ਆਦਤ ਹੈ ਤੁਹਾਡੇ ਸਭ ਨੇ ਚੈੱਕ ਕਰੋ, ਬਿਲਕੁਲ ਰਾਤ ਨੂੰ ਖੁੱਲੇ ਹੁੰਦੇ ਨੇ, ਜਿੱਥੇ ਖੁੱਲੇ ਹੁੰਦੇ ਪੱਟ ਦਿੰਦੇ ਹਰ ਚੀਜ਼ ਜਾ। ਯਾਨੀ ਕਿ ਇੰਨੀ ਵਾਕਈ ਇਹਨਾਂ 'ਚ ਸੈਂਸ ਹੈਗੀ ਹੈ ਕਿ ਮਾਲਕ ਦੀ ਜਿਹੜੀ ਪ੍ਰਾਪਰਟੀ ਹੈ ਨਾ, ਇਹਨੂੰ ਸੇਫ ਹੀ ਰੱਖਣਾ ਵਾ, ਠੀਕ ਹੈ। ਚਾਹੇ ਉਹਦਾ ਗਾਰਡਨ ਹੈ, ਚਾਹੇ ਉਹਦਾ ਘਰ ਵਾ, ਚਾਹੇ ਉਹਦਾ ਰੂਮ ਆ। ਇਹਨਾਂ ਨੂੰ ਦੇਖੋ ਨਾ, ਅਗਰ ਇਹਨਾਂ ਦੀ ਬਾਤ ਆ ਜਾਂਦੀ ਹੈ ਤਾਂ ਕੁੱਤਾ ਆਪਣਾ ਅਲਾਰਮ ਦੇਗਾ ਕਿ ਮੈਨੂੰ ਹੁਣ ਬਾਹਰ ਲੈ ਕੇ ਚੱਲੋ, ਸ਼ੋਰ ਮਚਾਏਗਾ, ਫਿਰ ਟੁਰ ਕੇ ਲਿਆਵੋ ਮੈਨੂੰ ਬਾਹਰੋਂ, ਤੇ ਲੈ ਜਾਈਦਾ, ਕਰਾ ਕੇ ਲੈ ਗਿਆ, ਫਿਰ ਬਣ ਦੇਈਦਾ। ਜ਼ਬਰਦਸਤ, ਮੁਸ਼ਕਿਲ ਹੀ ਨਹੀਂ ਹੈ। ਜ਼ਬਰਦਸਤ। ਇਹ ਇਨਸਾਨ ਤੋਂ ਜ਼ਿਆਦਾ ਵਫਾਦਾਰ, ਇਹਨਾਂ ਦੀ ਹਰ ਚੀਜ਼ ਦਾ ਪਤਾ ਹੈ ਕਿ
ਇਨਸਾਨ ਤੋਂ ਜ਼ਿਆਦਾ ਕੰਮ ਕਰਦੇ ਨੇ ਸੈਂਸ ਨਾਲ ਦਿਮਾਗ ਹੈ ਤੇਰਾ ਬਹੁਤ ਜ਼ਿਆਦਾ ਤੇਜ਼ ਹੈ ਸਿਰਫ ਥੋੜੀ ਜਿਹੀ ਮਿਹਨਤ ਤੇ ਲਗਾਓ ਅੱਜ ਜੀ ਤੇ ਐਂਡ ਤੇ ਅਮਨ ਭਾਈ ਕੋਈ ਸਾਡੇ ਨਵੇਂ ਦੋਸਤਾਂ ਨੂੰ ਸ਼ੌਕੀਨਾਂ ਨੂੰ ਕੋਈ ਮੈਸੇਜ ਕੋਈ ਪੈਗਾਮ ਸਾਡੇ ਚੈਨਲ ਦੇ ਹਵਾਲੇ ਨਾਲ ਜਾਂ ਆਪਣੇ ਸ਼ੌਕ ਦੇ ਹਵਾਲੇ ਨਾਲ ਜਨਾਬ ਤੇ ਉਹ ਡਿਲੀਵਰ ਕਰੋ ਕਿ ਅਸੀਂ ਵੇਖ ਲਓ 1 ਸਾਲ ਪਹਿਲੇ ਰਾਬਤਾ ਆਇਆ ਤੇ ਜਨਾਬ 1 ਸਾਲ ਬਾਅਦ ਅਸੀਂ ਤੁਹਾਡੇ ਘਰ ਆਏ ਬੈਠੇ ਆਜ਼ਾਦ ਕਸ਼ਮੀਰ ਪਿੰਬਰ ਬਰਨਾਲੇ ਜਨਾਬ सर जी मैं तो इो आखा कि शौक बहुत चंगा है खास तौर पर कुत्तियां दा करना चाहिए अगर ਤੁਹਾਨੂੰ पसंद है ਤੁਹਾਨੂੰ ਜਿਹੜੀ ਨਸਲ ਪਸੰਦ ਹੈ ਉਸ ਹਿਸਾਬ ਨਾਲ ਉਹਨੂੰ ਸਿਲੈਕਟ ਕਰੋ ਉਸ ਪਰ ਟਾਈਮ ਦਿਓ ਭਾਈ ਹੋਰਾਂ ਦਾ ਚੈਨਲ ਪੰਜਾਬੀ ਸ਼ੌਕ ਪਲੀਜ਼ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਘੰਟੀ ਦੇ ਬਟਨ ਵੀ ਦਬਾਓ ਘੰਟੀ ਦਾ ਬਟਨ ਵੀ ਲਾਜ਼ਮੀ ਦਬਾਓ ਹਾਂਜੀ ਤਾਂ ਕਿ ਹਰ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਔਰ ਇਸ ਤਰੀਕੇ ਦੀਆਂ ਅੱਛੀਆਂ ਵੀਡੀਓਜ਼ ਤੁਸੀਂ ਜਨਾਬ ਅੱਛੇ ਡੌਗਸ ਦੇ ਬਰੀਡ ਦੇ ਮਤਲਬ ਤੁਹਾਨੂੰ ਆਸਾਨੀ ਨਾਲ ਨੋਟੀਫਿਕੇਸ਼ਨ ਮਿਲੇ ਔਰ ਤੁਹਾਡੇ ਤੱਕ ਵੀਡੀਓ ਪਹੁੰਚ ਸਕਣ ਅਮਿਤ ਭਾਈ ਨੇ ਬੜੀ ਅੱਛੀ ਗੱਲ ਕੀਤੀ ਠੀਕ ਹੈ ਕਿ ਤੁਸੀਂ ਸ਼ੌਕ ਕਰੋ ਸਭ ਤੋਂ ਪਹਿਲੇ ਬਰੀਡ ਸਿਲੈਕਟ ਕਰੋ ਹੁਣ ਤੁਸੀਂ ਸਾਡੀ ਵੀਡੀਓ ਤੋਂ ਇੰਪ੍ਰੈਸ ਹੋ ਗਏ ਕਿਉਂਕਿ ਭਾਈ ਮੈਂ ਵੀ ਬੈਲਜਨ ਮੈਲਨੋਜ਼ ਲੈ ਲਵਾਂ ਤੇ ਐਡਾ ਸੌਖਾ ਨਹੀਂ ਸੰਭਾਲਣਾ ਇਹ ਗੱਲ ਦੇਣ 'ਚ ਪਾ ਲਈ ਯਾਨੀ ਤੁਸੀਂ ਕਹੋ ਤੁਹਾਡੇ ਕੋਲ ਥੋੜੀ ਜਿਹੀ ਸਪੇਸ ਆ ਤੁਸੀਂ ਘਰ 'ਚ ਰੱਖ ਲਓ ਜੇ ਤੁਹਾਡੇ ਕੋਲ ਟਾਈਮ ਆ ਫਿਰ ਤੁਸੀਂ ਰੱਖੋ ਜੇ ਟਾਈਮ ਨਹੀਂ ਹੈ ਤੇ ਫਿਰ ਤੁਸੀਂ ਇਹਨੂੰ ਨਾ ਰੱਖੋ ਕਿਉਂਕਿ ਇਹਨੂੰ ਟਾਈਮ ਦੇਣਾ ਵਾਕ ਕਰਾਣੀ ਇਹਨੂੰ ਖਿਲਾਉਣਾ ਇਹਦੀ એનર્ਜੀ ਨੂੰ ਜ਼ਾਇਆ ਕਰਨਾ ਜੇ ਤੁਸੀਂ ਕੰਮ ਨਾ ਕਰੋਗੇ ਤੇ ਇਹ ਇੱਕ ਬੜਾ ਡੇਂਜਰ ਡੌਗ ਵੀ ਬਣ ਜਾਂਦਾ ਹੈ ਜੀ ਜੀ ਬਿਲਕੁਲ ਤੇ ਇਸ ਨਾਲ ਆਪਣੇ ਵੀਰ ਨੂੰ ਇਜਾਜ਼ਤ ਦਿਓ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਫਿਰ ਇਜਾਜ਼ਤ ਤੇ ਜਨਾਬ ਅੱਲਾਹ ਹਾਫਿਜ਼